रशिया यूके ਜਿਹੜੇ ਮੇਨ ਨਾਮ ਆ ਉਹਨਾਂ ਦੀ ਇੰਟੈਲੀਜੈਂਸੀ ਦੀ ਪੂਰੀ ਮਦਦ ਲਈ ਗਈ ਕਿ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ਼ਾਮਲ ਹੋਣਾ ਆ, ਕਿਵੇਂ ਵਿਉਂਤਬੰਦ ਤਰੀਕੇ ਦੇ ਅਟੈਕ ਕਰਨਾ ਆ ਔਰ ਨਿਹੱਥੀਆਂ ਸਿੱਖ ਸੰਗਤਾਂ ਦੇ ਉੱਤੇ ਕਿਵੇਂ ਅਤਿਆਚਾਰ ਹੋਇਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਕੁਝ ਮੁੱਠੀ ਭਰ ਸਿੰਘਾਂ ਨੇ ਕਈ ਦਿਨਾਂ ਤੱਕ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ। ਤੁਸੀਂ ਆਪਣੇ ਬੱਚਿਆਂ ਨੂੰ ਇੰਨੇ ਕੁ ਕਾਬਲ ਬਣਾ ਦਿਓ, ਕੋਈ RSS ਦਾ, BJP ਦਾ ਜਾਂ ਭਾਰਤੀ ਹਕੂਮਤ ਦਾ ਕੋਈ ਬਕਾਊ ਬੰਦਾ ਭਾਵੇਂ ਉਹ ਤੁਹਾਡੇ ਚਿਹਰਿਆਂ ਦਸਤਾਰਾਂ ਸਜਾ ਕੇ ਕਿਉਂ ਨਾ ਫਿਰਦਾ ਹੋਵੇ ਤੁਹਾਡੇ ਵਿੱਚ, ਉਹਨੂੰ ਟੇਬਲ ਟਾਕ ਦੇ ਵਿੱਚ ਹਰਾ ਸਕੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜੋ ਬੈਠੀ ਸਾਧ ਸੰਗਤ ਜੀਓ, ਆਓ ਸਾਰੇ ਜਾਣੇ ਸਤਿਗੁਰਾਂ ਦੀ ਬਖਸ਼ੀ ਹੋਈ ਸਾਂਝ ਦੀ ਫਤਿਹ ਦੀ ਸਾਂਝ ਪਾਈਏ। ਬੁਲਾਓ ਜੀ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ। ਅੱਜ ਅਸੀਂ ਸਾਰੇ ਹੀ ਸਿੱਖ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹਜ਼ੂਰੀ ਦੇ ਵਿੱਚ ਜੁੜ ਕੇ ਸਾਡੇ ਕੌਮ ਦੇ ਮਰਜੀ ਬੜੇ ਜਿੰਦਾ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਸਾਧ ਸੰਗਤ ਜੀ, ਇਹ ਜੋ ਸ਼ਹੀਦ ਸਾਡੀ ਕੌਮ ਦੇ, ਜੇ ਆਪਾਂ ਗੱਲ ਕਰਦੇ ਹਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਦੇ ਵਿੱਚ 545 ਸਾਲਾਂ ਦੀ ਬਾਲੜੀ ਉਮਰ ਦੀ ਸਿੱਖ ਕੌਮ ਦੇ ਗਗਨ ਦੇ ਵਿੱਚ ਇੱਕ ਦੋ ਜਾਂ ਹਜ਼ਾਰਾਂ ਨਹੀਂ ਲੱਖਾਂ ਹੀ ਮਰਜੀਵੜੇ ਜੋ ਸਿਤਾਰੇ ਬਣ ਕੇ ਚਮਕ ਰਹੇ ਆ, ਜਿਨ੍ਹਾਂ ਨੇ ਭਾਰਤੀ ਹਕੂਮਤ ਦੀ ਉਸ ਕਾਲੀ ਬੋਲੀ ਰਾਤ ਦੇ ਅਗੇਂਸਟ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਔਰ ਸ਼ਹੀਦੀਆਂ ਪਾ ਗਏ ਹਨ। ਉਸ ਜ਼ੁਲਮ ਦੇ ਖਿਲਾਫ ਟੱਕਰ ਲਈ ਇੱਕ ਦੋ ਨਹੀਂ ਲੱਖਾਂ ਹੀ ਮਰਜੀਵੜੇ ਜੋ ਅੱਜ ਸਿੱਖ ਕੌਮ ਦੇ ਗਗਨ ਤੇ ਸਿਤਾਰਿਆਂ ਵਾਂਗੂ ਚਮਕ ਰਹੇ ਆ। ਸੋ ਸਾਨੂੰ ਉਹਨਾਂ ਦੇ ਦਰਸਾਏ ਰਾਹ ਤੇ ਚੱਲਣ ਦੀ ਲੋੜ ਹੈ। ਸਾਧ ਸੰਗਤ ਜੀ, ਜਨਰਲ ਵੈਦਿਆ ਜਿਹਨੇ ਅਕਾਲ ਤਖਤ ਸਾਹਿਬ ਤੇ ਜਦੋਂ 1984 ਦੇ ਵਿੱਚ ਅਟੈਕ ਹੋਇਆ, ਭਾਵੇਂ ਕਿ ਉਹਦੇ ਵਿੱਚ ਇੰਦਰਾ ਪਾਪਣ ਹੋਵੇ, ਜਨਰਲ ਬਰਾੜ ਹੋਵੇ ਜਾਂ ਹੋਰ ਬਹੁਤ ਵੱਡੇ ਵੱਡੇ ਨਾਂ ਜਿਹੜੇ ਭਾਰਤੀ ਹਕੂਮਤ ਵੱਲੋਂ ਅੱਗੇ ਲਾਏ ਗਏ ਸਨ, ਜਿਨ੍ਹਾਂ ਦੇ ਵਿੱਚ ਇੱਕ ਜਨਰਲ ਵੈਦਿਆ ਸੀ, ਉਹਦਾ ਜਿਹੜਾ ਸੌਦਾ ਲਾਇਆ, ਜਿਹੜੀ ਖਾਲਸਾਈ ਪਰੰਪਰਾਵਾਂ ਰਹੀਆਂ ਆ ਉਹਨਾਂ ਮੁਤਾਬਕ ਉਸ ਪਾਪੀ ਨੂੰ ਸਜ਼ਾ ਦਿੱਤੀ। ਸਿੱਖ ਕੌਮ ਦੇ ਉੱਤੇ ਕੋਈ ਵੀ ਚੜ੍ਹ ਕੇ ਆਇਆ ਜਾਂ ਸਾਡੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਇਤਿਹਾਸ ਆ ਤੇ ਉਹ ਜ਼ਿਆਦਾ ਸਮਾਂ ਨਹੀਂ ਜੀ ਸਕਿਆ। ਸੋ ਇਹਨਾਂ ਯੋਧਿਆਂ ਨੇ ਉਹਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਔਰ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਵਿੱਚ ਸਾਧ ਸੰਗਤ ਜੀ ਜਦੋਂ ਅੱਜ ਅਸੀਂ ਦੇਖਦੇ ਹਾਂ, ਅਸੀਂ ਇਹ ਭੁੱਲ ਜਾਂਦੇ ਹਾਂ ਭਾਰਤੀ ਹਕੂਮਤ ਤਾਂ ਮੇਨ ਭੂਮਿਕਾ ਦੇ ਵਿੱਚ ਰਹੀ ਆ। ਇੰਦਰਾ ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਪਰ ਨਾ ਕਿ ਇਕੱਲੀ ਭਾਰਤੀ ਹਕੂਮਤ ਸੀ, ਉਹਨਾਂ ਦੇ ਨਾਲ ਘੱਟੋ ਘੱਟ 7-8 ਕੰਟਰੀਆਂ ਸਨ ਜਿਨ੍ਹਾਂ ਦੀ ਸ਼ਮੂਲੀਅਤ ਅੱਜ ਸਾਹਮਣੇ ਆ ਚੁੱਕੀ ਆ। ਰਸ਼ੀਆ ਯੂਕੇ ਜਿਹੜੇ ਮੇਨ ਨਾਮ ਆ ਉਹਨਾਂ ਦੀ ਇੰਟੈਲੀਜੈਂਸੀ ਦੀ ਪੂਰੀ ਮਦਦ ਲਈ ਗਈ ਕਿ ਕਿਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ਼ਾਮਲ ਹੋਣਾ ਆ, ਕਿਵੇਂ ਵਿਉਂਤਬੰਦ ਤਰੀਕੇ ਦੇ ਅਟੈਕ ਕਰਨਾ ਆ ਔਰ ਨਿਹੱਥੀਆਂ ਸਿੱਖ ਸੰਗਤਾਂ ਦੇ ਉੱਤੇ ਕਿਵੇਂ ਅਤਿਆਚਾਰ ਹੋਇਆ। ਔਰ ਸਾਡੇ ਮੁੱਠੀ ਭਰ ਸਿੰਘਾਂ ਨੇ ਉਹਨਾਂ 7-8 ਕੰਟਰੀਆਂ ਦੀ ਇੰਟੈਲੀਜੈਂਸੀ ਹੋਵੇ, ਭਾਵੇਂ ਭਾਰਤੀ ਹਕੂਮਤ ਹੋਵੇ, ਉਹਨਾਂ ਮੁੱਠੀ ਭਰ ਸਿੰਘਾਂ ਨੇ ਲੋਹੇ ਦੇ ਚਣੇ ਚਵਾ ਦਿੱਤੇ ਉਹਨਾਂ ਹਕੂਮਤਾਂ ਨੂੰ
ਤੇ ਭਾਰਤੀ ਹਕੂਮਤ ਨੂੰ। ਔਰ ਚਮਕੌਰ ਸਾਹਿਬ ਦੀ ਗੜੀ ਦਾ ਉਹ ਇਤਿਹਾਸ ਦੁਹਰਾਇਆ ਗਿਆ, ਜਿਵੇਂ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਵੇਲੇ ਕੁਝ ਸਿੰਘਾਂ ਨੇ ਕਈ ਲੱਖ ਸਿੰਘ ਜਿਹੜੇ ਉਹਨਾਂ ਉਸ ਵੇਲੇ ਦੇ ਜ਼ਾਲਮ ਸੀ ਉਹਨਾਂ ਦਾ ਮੁਕਾਬਲਾ ਕੀਤਾ। ਸੋ ਉਸੇ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਕੁਝ ਮੁੱਠੀ ਭਰ ਸਿੰਘਾਂ ਨੇ ਕਈ ਦਿਨਾਂ ਤੱਕ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ। ਔਰ ਸਾਨੂੰ ਸਾਧ ਸੰਗਤ ਜੀ ਅੱਜ ਉਹਨਾਂ ਸਿੰਘਾਂ ਤੇ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਆ। ਅਸੀਂ ਕਈ ਹਾਲੀਵੁੱਡ ਬਾਲੀਵੁੱਡ ਦੀਆਂ ਮੂਵੀਆਂ ਦੇਖਦੇ ਹਾਂ, ਉਹਨਾਂ ਨੂੰ ਸਾਡੇ ਬੱਚੇ ਹੀਰੋ ਮੰਨਦੇ ਆ ਜੀ, ਜਿਹੜੇ ਉਹ ਮੂਵੀਆਂ ਦੇ ਵਿੱਚ ਪਲੇ ਕਰਦੇ ਆ। ਰੀਅਲ ਦੇ ਵਿੱਚ ਜੇ ਸਾਡੇ ਬੱਚਿਆਂ ਦੇ ਜਾਂ ਸਾਡੀ ਕੌਮ ਦੇ ਹੀਰੋ ਹਨ। ਅੱਜ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਸਾਡੇ ਜਥੇਦਾਰ ਸਾਹਿਬ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਨੂੰ ਭਾਰਤੀ ਹਕੂਮਤ ਨੇ ਉੱਤੇ ਬੰਦ ਕੀਤਾ ਹੋਇਆ ਆ। ਭਾਰਤੀ ਹਕੂਮਤ ਨੇ ਭਾਵੇਂ ਬਹੁਤ ਸਾਰੇ ਆਈ ਵਿਟਨੈਸ ਜਿਹੜੇ ਆ ਉਹ ਕਈ ਕੇਸਾਂ ਦੇ ਵਿੱਚ ਬਰੀ ਹੋ ਕੇ ਨਿਕਲੇ ਆ, ਪਰ ਅੱਜ ਜੇ ਅਸੀਂ ਜਥੇਦਾਰ ਸਾਹਿਬ ਦਾ ਇਤਿਹਾਸ ਦੇਖਦੇ ਹਾਂ, ਉਹ ਭਾਵੇਂ ਸੁਰੰਗ ਪੁੱਟ ਕੇ ਬਾਹਰ ਨਿਕਲਣ ਦੀ ਗੱਲ ਹੋਵੇ, ਭਾਵੇਂ ਹੱਥਕੜੀਆਂ ਦੇ ਵਿੱਚ ਝਗੜੇ ਹੋਏ ਦੀ ਇੱਕ ਸ਼ਿਵ ਸੈਨਾ ਦੇ ਭੂਤਰੇ ਹੋਏ ਦੀ ਭੁਗਤ ਸਵਾਰਨ ਦੀ ਗੱਲ ਹੋਵੇ, ਇਹ ਸਾਡੇ ਹੀਰੋ ਨਹੀਂ ਤੇ ਕੌਣ ਹਨ? ਉਹਨਾਂ ਦੀ ਕੋਈ ਆਪਣੀ ਨਿੱਜੀ ਲੜਾਈ ਨਹੀਂ, ਸਾਡੀ ਕੌਮ ਦੀ ਪੱਗ ਦੀ ਲੜਾਈ ਆ। ਸਾਡੇ ਹੋਮਲੈਂਡ ਪੰਜਾਬ ਨੂੰ ਭਾਰਤੀ ਕਬਜ਼ੇ ਚੋਂ ਆਜ਼ਾਦ ਕਰਾਉਣ ਦੀ ਲੜਾਈ ਆ। ਅਦਰਵਾਈਜ਼ ਸਾਧ ਸੰਗਤ ਜੀ ਤੁਸੀਂ ਬਹੁਤ ਘੱਟ ਜਾਣਦੇ ਹੋਵੋਗੇ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਕਿੰਨੀ ਜ਼ਮੀਨ ਦਾ ਆਪ ਖੁਦ ਮਾਲਕ ਆ। ਉਹ ਵੀ ਬਾਹਰ ਆ ਕੇ ਭਾਰਤੀ ਹਕੂਮਤ ਦੇ ਨਾਲ ਮਿਲ ਕੇ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਨ, ਪਰ ਨਹੀਂ, ਸਮਝੌਤਾ ਨਹੀਂ। ਕਿਉਂ? ਕਿਉਂਕਿ ਸਾਡੇ ਪੰਜਾਬ ਨਾਲ ਸਾਡੀਆਂ ਭੈਣਾਂ ਭਰਾਵਾਂ ਦੇ ਨਾਲ 1984 ਦੇ ਵਿੱਚ ਜੋ ਧੱਕਾ ਹੋਇਆ ਉਸ ਇਨਸਾਫ ਦੀ ਗੱਲ ਆ। ਭਾਰਤੀ ਹਕੂਮਤ ਦੇ ਕਬਜ਼ੇ ਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਗੱਲ ਆ। ਅੱਜ ਅਸੀਂ ਆਪਣੇ ਯੋਧਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅਗਰ ਤੁਸੀਂ ਹਿਸਟਰੀ ਪੜ੍ਹਦੇ ਹੋ ਆਪਣੇ ਬੱਚਿਆਂ ਨੂੰ ਦੱਸੋ, ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਕਿੰਨੇ ਦਿਨਾਂ ਦੀ ਮਿਹਨਤ ਮਸ਼ੱਕਤ ਦੇ ਨਾਲ ਉਹਨਾਂ ਨੇ ਪਲੈਨਿੰਗ ਕਰਕੇ ਉਸ ਜਨਰਲ ਵੈਦਿਆ ਦਾ ਸਹੁਦਾ ਲਾਇਆ। ਇਹ ਸਾਡੇ ਰੀਅਲ ਹੀਰੋ ਹਨ ਜੇ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ। ਤਾਂ ਲੋੜ ਆ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਕੰਟਰੀਆਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਹੋ। ਅੱਜ ਦਾ ਯੁੱਗ ਹਥਿਆਰ ਦਾ ਯੁੱਗ ਨਹੀਂ ਆ, ਕਲਮ ਦੀ ਲੜਾਈ ਆ। ਤੁਸੀਂ ਆਪਣੇ ਬੱਚਿਆਂ ਨੂੰ ਇੰਨੇ ਕੁ ਕਾਬਲ ਬਣਾ ਦਿਓ, ਕੋਈ RSS ਦਾ, BJP ਦਾ ਜਾਂ ਭਾਰਤੀ ਹਕੂਮਤ ਦਾ ਕੋਈ ਬਕਾਊ ਬੰਦਾ, ਭਾਵੇਂ ਉਹ ਤੁਹਾਡੇ ਚਿਹਰਿਆਂ ਦਸਤਾਰਾਂ ਸਜਾ ਕੇ ਕਿਉਂ ਨਾ ਫਿਰਦਾ ਹੋਵੇ ਤੁਹਾਡੇ ਵਿੱਚ, ਉਹਨੂੰ ਟੇਬਲ ਟਾਕ ਦੇ ਵਿੱਚ ਹਰਾ ਸਕੇ, ਉਹਨੂੰ ਇਹ ਰੀਅਲਾਈਜ਼ ਕਰਾ ਸਕੀਏ ਕਿ ਤੂੰ ਗਲਤ ਪਾਸੇ ਖੜਾ ਹੋਇਆ। ਤੈਨੂੰ ਤਿਰੰਗੇ ਨਾਲ ਖੜਨ ਦੀ ਲੋੜ ਨਹੀਂ, ਸਾਨੂੰ ਬਾਬਾ ਦੀਪ ਸਿੰਘ ਦੇ ਖੰਡੇ ਨਾਲ ਖੜਨ ਦੀ ਲੋੜ ਆ। ਅੱਜ ਅਸੀਂ ਸ਼ਹੀਦਾਂ ਦਾ ਦਿਹਾੜਾ ਮਨਾਉਂਦੇ ਹਾਂ। ਸੋ ਸਾਲ ਵਿੱਚ ਕੁਝ ਮੇਨ ਸਿੰਘਾਂ ਦੇ ਅਸੀਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਤਾਂ ਇਹਨਾਂ ਦਿਹਾੜਿਆਂ ਦੇ ਉੱਤੇ ਇਸ ਤਰ੍ਹਾਂ ਦੇ ਲੈਕਚਰ ਔਰ ਕਥਾਵਾਚਕ ਆਪਣੀ ਵਿਚਾਰਾਂ ਦੇ ਵਿੱਚ ਉਹ ਗੱਲਾਂ ਸੰਗਤ ਦੇ ਸਨਮੁਖ ਰੱਖਣ, ਢਾਡੀ ਦਰਬਾਰ ਹੋਣ, ਤਾਂ ਕਿ ਸਾਡੀ ਜਿਹੜੀ ਸੰਗਤ ਆ, ਸਾਡੇ ਬੱਚੇ ਪਨੀਰੀ, ਉਹਨਾਂ ਨੂੰ ਸਾਡੇ ਇਤਿਹਾਸ ਤੋਂ ਅਸੀਂ ਜਾਣੂ ਕਰਾ ਸਕੀਏ। ਜੇ ਢਾਡੀ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਆ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ, ਅਕਾਲ ਤਖਤ ਸਾਹਿਬ ਤੇ
ਤਾਂ ਤੁਹਾਡੇ ਠੰਡੇ ਪਏ ਖੂਨ ਨੂੰ ਗਰਮਾਉਣ ਦੀ ਗੱਲ ਸੀ। ਢਾਡੀ ਵਾਰਾਂ ਦੇ ਨਾਲ ਜੋਸ਼ ਆਉਂਦਾ ਆ। ਤਾਂ ਅੱਜ ਅਸੀਂ ਥੋੜਾ ਜਿਹਾ ਵਿਚਾਰ ਕੇ ਅੱਗੇ ਵਧਣ ਦੀ ਜਿਹੜੀ ਗੱਲ ਹੈ, ਭਾਵੇਂ ਕਿਸਾਨੀ ਸੰਘਰਸ਼ ਅਸੀਂ ਅਮਰੀਕਾ ਦੇ ਵਿੱਚ ਜੇ ਡਾਇਸਪੋਰਾ ਦੇ ਵਿੱਚ ਸਭ ਤੋਂ ਪਹਿਲਾ ਪ੍ਰੋਟੈਸਟ ਆਪਾਂ ਨੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਦੀ ਅਗਵਾਈ ਦੇ ਵਿੱਚ ਭਾਈ ਦਵਿੰਦਰ ਸਿੰਘ ਜੀ ਭੁੱਪਰਾਜ ਸਾਹਿਬ ਪ੍ਰਧਾਨ ਸਾਹਿਬ ਬੈਠੇ ਹਨ। UN ਦੇ ਅੱਗੇ ਸਭ ਤੋਂ ਪਹਿਲਾ ਪ੍ਰੋਟੈਸਟ ਕਿਸਾਨੀ ਦੇ ਹੱਕ ਵਿੱਚ ਆਪਾਂ ਸਾਰਿਆਂ ਰਲ ਕੇ ਕੀਤਾ। ਸਟਿਲ ਕੰਟੀਨਿਊ ਆਪਾਂ ਮੁਜ਼ਾਹਰੇ ਧਰਨੇ ਕਰ ਰਹੇ ਹਾਂ, ਟਰੱਕ ਰੈਲੀਆਂ, ਕਾਰ ਰੈਲੀਆਂ ਡਾਇਸਪੋਰਾ ਦੇ ਵਿੱਚ। ਭਾਵੇਂ ਵੱਡੇ ਵੱਡੇ ਅਮਰੀਕਾ ਦੇ ਜਿਹੜੇ ਨਾਮਵਰ ਸ਼ਖਸੀਅਤਾਂ ਉਹਨਾਂ ਨੇ ਟਵੀਟ ਵੀ ਕੀਤੇ ਜਾਂ ਕਾਂਗਰਸਮੈਨਾਂ ਤੋਂ ਅਸੀਂ ਚਿੱਠੀਆਂ ਵੀ ਕਢਵਾਈਆਂ। ਠੀਕ ਆ, ਤੁਹਾਡੀਆਂ ਸਾਡੀਆਂ ਸਾਰਿਆਂ ਦੀਆਂ ਪੰਜਾਬ ਦੇ ਵਿੱਚ ਜ਼ਮੀਨਾਂ ਆ। ਅਸੀਂ ਸਮੇਂ-ਸਮੇਂ ਤੇ ਇਸ਼ੂ ਉੱਠਦੇ ਰਹਿੰਦੇ ਹਨ। ਜਿਸ ਤਰੀਕੇ ਦੇ ਨਾਲ ਐਡਾ ਵੱਡਾ ਸੰਘਰਸ਼ ਕਿਸਾਨੀ ਦਾ ਉੱਠਿਆ, ਤਾਂ ਮੈਂ ਇੱਕ ਬੇਨਤੀ ਕਰੂੰਗਾ ਸਾਧ ਸੰਗਤ ਜੀ, 2015 ਦੇ ਵਿੱਚ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਹੁਰਮਤੀ, ਉਹ ਸਰਸੇ ਵਾਲੇ ਦੇ ਚੇਲਿਆਂ ਨੇ ਵਿੱਚੇ ਬਾਦਲ ਸਾਰੇ ਰਲੇ ਹੋਏ ਸੀ ਪੋਲੀਟੀਕਲ। ਭਾਵੇਂ ਅੱਜ ਕਾਂਗਰਸੀਆਂ ਦੀ ਗੱਲ ਕਰ ਲਓ, ਇਸ ਤਦਾਦ ਦੇ ਵਿੱਚ ਅਸੀਂ ਉਦੋਂ ਕਿਉਂ ਨਹੀਂ ਉੱਠੇ? ਹੁਣੇ ਰੀਸੈਂਟਲੀ ਭਾਵੇਂ ਅਨੰਦਪੁਰ ਸਾਹਿਬ ਦੇ ਵਿੱਚ ਹੋਵੇ, ਕੁਝ ਹੋਰ ਵੀਡੀਓ ਪਿਕਚਰਸ ਅਸੀਂ ਦੇਖੀਆਂ। ਅਸੀਂ ਦੁੱਖ ਸੁੱਖ ਸਾਰਾ ਕੁਝ ਆਪਣੇ ਬਾਪੂ ਪਿਤਾ ਜੀ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਸੀਂ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਦੇ ਹਾਂ। ਉਹਨਾਂ ਲੋਕਾਂ ਦੇ ਸੋਧੇ ਲੱਗ ਜਾਣੇ ਚਾਹੀਦੇ ਆ ਜਿਹੜੇ ਜੁਰਤ ਵੀ ਕਰਨ ਕੋਈ ਇਸ ਤਰ੍ਹਾਂ ਦੀ ਘਰਾਉਣੀ ਘਟਨਾ ਕਰਨ ਦੀ। ਆਪਾਂ ਕਿਸਾਨੀ ਸੰਘਰਸ਼ ਦੀ ਸਪੋਰਟ ਜਿੱਥੇ ਕਰ ਰਹੇ ਆ, ਉੱਥੇ ਇਹ ਵੀ ਆਵਾਜ਼ ਆਪਣੀ ਬੁਲੰਦ ਕਰਿਆ ਕਰੋ। ਭਾਵੇਂ ਸੋਸ਼ਲ ਮੀਡੀਆ ਤੇ ਕਰ ਦਿਓ, ਭਾਵੇਂ ਜਿੱਥੇ ਕਿਤੇ ਤੁਸੀਂ ਚਾਰ ਭਰਾਵਾਂ ਦੇ ਵਿੱਚ ਖੜਦੇ ਉੱਥੇ ਇਸ ਗੱਲ ਦੀ ਚਰਚਾ ਕਰੋ ਵੀ ਭਾਈ ਆਹ ਧੱਕਾ ਹੋ ਰਿਹਾ ਸਾਡੇ ਨਾਲ, ਅਸੀਂ ਨਹੀਂ ਕਰਦੇ। ਅਸੀਂ ਇਸ ਕੰਟਰੀ ਦੇ ਵਿੱਚ ਆਰਾਮਦਾਇਕ ਜਿਹੜਾ ਜੀਵਨ ਬਤੀਤ ਕਰ ਰਹੇ ਆ, ਪਰ ਸਾਡੀ ਕੁਛ ਨਾ ਕੁਛ ਜਿਹੜੀ ਰਿਸਪੌਂਸਿਬਿਲਟੀ ਆ ਉਹ ਪੰਜਾਬ ਦੇ ਵਿੱਚ ਭੈਣ ਭਰਾਵਾਂ ਦੇ ਨਾਲ ਆ, ਪੰਜਾਬ ਨਾਲ ਆ। ਹੁਣ ਸਾਨੂੰ ਐਦਾਂ ਲੱਗਣ ਲੱਗ ਪਿਆ ਵੀ ਲਓ ਜੀ ਕਾਲੇ ਕਾਨੂੰਨ ਆ ਗਏ, ਸਾਡੀਆਂ ਜ਼ਮੀਨਾਂ ਪਤਾ ਨਹੀਂ ਸਾਡੇ ਹੱਥੋਂ ਚੱਲ ਪੈਣੀਆਂ। ਪਰ ਇਹ ਤੁਹਾਡੀ ਨਿੱਜ ਦੀ ਹੋਊਗੀ ਨਾ। ਜਿਸ ਬਾਪੂ ਕੋਲੋਂ ਅਸੀਂ ਅਰਦਾਸਾਂ ਕਰਕੇ ਸਭ ਕੁਝ ਮੰਗਦੇ ਆ, ਜਦੋਂ ਉਹ ਗੱਲਾਂ ਸਾਹਮਣੇ ਆਉਂਦੀਆਂ ਬੇਅਦਬੀ ਦੀਆਂ ਪੰਜਾਬ ਤੋਂ, ਉਦੋਂ ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ। ਭਾਵੇਂ ਕਿ ਅਸੀਂ ਕਿਸਾਨੀ ਦੇ ਵਿੱਚ ਮੋਹਰੀ ਭੂਮਿਕਾ ਨਿਭਾ ਕੇ ਅਸੀਂ ਮੁਜ਼ਾਹਰੇ ਧਰਨੇ ਕਰਦੇ ਆ, ਪਰ ਸਾਧ ਸੰਗਤ ਜੀ ਕਿਸਾਨੀ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਭਾਰਤ ਵਿੱਚ ਵੀ ਜਦੋਂ ਤੁਸੀਂ ਦੇਖਦੇ ਹੋ, ਉਹਨੂੰ ਸਾਰੇ ਦਾ ਲੇਖਾ ਜੋਖਾ ਕਰਦੇ ਹੋ, ਤਾਂ ਉਹਦੇ ਵਿੱਚ ਸਿੱਖ ਚਿਹਰਿਆਂ ਨੂੰ ਹੀ ਫੇਸ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ। ਭਾਵੇਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ, ਭਾਵੇਂ ਆਕਸੀਜਨ ਦੇ ਲੰਗਰਾਂ ਦੀ ਗੱਲ ਹੋਵੇ, ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ। ਗੁਰੂ ਨਾਨਕ ਦੇ ਘਰ ਦਾ ਹੀ ਇਹ ਫਿਲਾਸਫੀ ਆ, ਜੋ ਜੀ ਆਵੇ ਸੋ ਰਾਜੀ ਜਾਵੇ। ਪਰ ਜਦੋਂ ਫੇਸ ਟਾਰਗੇਟ ਸਿੱਖਾਂ ਨੂੰ ਕੀਤਾ ਜਾਂਦਾ ਆ, ਤੇ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡਾ ਜਿਹੜਾ ਹੱਲ ਆ ਉਹ ਖਾਲਿਸਤਾਨ ਆ। ਅਸੀਂ ਖਾਲਿਸਤਾਨ ਕੋਈ ਹਊਆ ਨਹੀਂ। ਕਈ ਵਾਰੀ ਕਿਹਾ ਜਾਂਦਾ ਹੈ ਕਿ ਜੀ ਇਹ ਖਾਲਿਸਤਾਨੀ ਅੱਤਵਾਦੀ ਅੱਤਵਾਦੀ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਆ। ਅਸੀਂ ਮਤੇ ਪਾਸ ਕੀਤੇ ਸਾਰਿਆਂ ਨਾਲ ਰਲ ਕੇ, ਜਿਹਨੇ ਅੱਤ ਚੁੱਕੀ ਹੋਈ ਆ। ਯੂਪੀ ਦੇ ਵਿੱਚ ਅਦਿੱਤਿਆਨਾਥ ਜੋਗੀ ਜਿਹੜਾ ਚੀਫ ਮਿਨਿਸਟਰ ਆ, ਉਹਦੇ ਰਾਜ ਵਿੱਚ ਇੱਕ ਸਾਡੀ ਦਲਿਤ ਬੱਚੀ ਦਾ ਰੇਪ ਹੋਇਆ। ਹਾਥਰਸ ਦੀ ਘਟਨਾ ਤੁਹਾਨੂੰ ਯਾਦ ਹੋਏਗੀ। ਕਿਵੇਂ ਆਈ ਵਿਟਨੈਸ ਨੂੰ ਮੁਕਰਾ ਦਿੱਤਾ ਗਿਆ, ਉਹ ਸਾਰਾ ਹੀ ਮਿੱਟੀ ਪਾਤੀ ਕੇਸ ਤੇ। ਹੁਣ ਤੁਸੀਂ ਰੀਸੈਂਟਲੀ ਕਿਸਾਨਾਂ ਦੀ ਗੱਲ ਦੇਖ ਲਓ। ਉਹ ਜਿਹਦੇ ਕੋਲੋਂ ਰਾਖੀ ਦਾ ਜਿਹੜਾ ਚੌਕੀਦਾਰ ਬਿਠਾ ਲਿਆ, ਉਹੀ ਜਦੋਂ ਉਹਦਾ ਮੁੰਡਾ ਹੀ ਸਾਡੇ ਗੱਡੀ ਚੜਾ ਦੇਵੇ ਕਿਸਾਨਾਂ ਤੇ, ਫਿਰ ਇਨਸਾਫ ਦੀ ਕਿੱਥੇ ਗੱਲ ਰਹਿ ਗਈ? ਉਹ ਸਾਨੂੰ ਕਹਿਣ ਤੋਂ ਭਾਵ ਇਹ ਆ ਕਿ ਆਪਾਂ
ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਉੱਤੇ ਸਾਡੇ ਸ਼ਹੀਦ ਸਿੰਘਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਆ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਸਕੀਏ। ਕਿਵੇਂ ਉਹਨਾਂ ਨੇ ਸਿੱਖੀ ਪਰੰਪਰਾਵਾਂ ਦੇ ਮੁਤਾਬਕ ਆਪਣੀ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ, ਉਹਨਾਂ ਜ਼ਾਲਮਾਂ ਦੇ ਸੋਧੇ ਲਾਏ। ਸੋ ਸਾਧ ਸੰਗਤ ਜੀ, ਇਹ ਘਟਨਾਵਾਂ, ਇਹ ਜਿਹੜੀਆਂ ਕਹਾਣੀਆਂ, ਕਥਾ ਕਹਾਣੀਆਂ, ਇਹ ਕੋਈ ਫੇਕ ਨਹੀਂ। ਇਹ ਰੀਸੈਂਟਲੀ ਬਹੁਤ ਸਾਰੇ ਸੰਗਤ ਵਿੱਚ ਵੀਰ ਸਾਡੇ ਜਿਨ੍ਹਾਂ ਨੇ ਹੱਡੀ ਵੀ ਹੰਢਾਇਆ ਔਰ ਜਿਨ੍ਹਾਂ ਨੇ ਇਹ ਵਰਤਾਰੇ ਅੱਖੀ ਵੀ ਦੇਖੇ, ਇਹ ਰੀਅਲ ਸਟੋਰੀਆਂ ਸੁਣਾਈਆਂ ਜਾਂਦੀਆਂ। ਮੈਂ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ ਸਾਂ ਕਿ ਬਾਲੀਵੁੱਡ ਭਾਵੇਂ ਹਾਲੀਵੁੱਡ ਦੀਆਂ ਫੇਕ ਮੂਵੀਆਂ ਦੇਖ ਕੇ ਉੱਥੇ ਤੁਸੀਂ ਪ੍ਰਾਊਡ ਫੀਲ ਕਰਦੇ ਕਿ ਇਹ ਸਾਡਾ ਹੀਰੋ ਆ ਜੀ, ਅਸੀਂ ਇਹਦੇ ਫਾਲੋਅਰ ਆ, ਪਰ ਰੀਅਲ ਹੀਰੋ ਸਾਡੇ ਇਹ ਸ਼ਹੀਦ ਸਿੰਘ। ਔਰ ਭਾਵੇਂ ਉਹ ਭਾਈ ਤਾਰਾ ਜੀ ਹੋਣ, ਭਿਓਰਾ ਜੀ ਹੋਣ, ਰਾਜੋਆਣਾ ਜੀ ਹੋਣ, ਜਾਂ ਸਿੰਘ ਸਾਹਿਬ ਜਥੇਦਾਰ ਹਵਾਲਾ, ਜਸਵਿੰਦਰਪਾਲ ਸਿੰਘ ਭੁੱਲਰ, ਬਹੁਤ ਸਾਰੇ ਸ਼ਹੀਦ ਸਿੰਘ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਹਨ, ਉਹ ਸਾਡੇ ਰੋਲ ਮਾਡਲ ਆ। ਕਿਉਂਕਿ ਉਹ ਗਿਵ ਅਪ ਨਹੀਂ ਕਰ ਰਹੇ, ਉਹ ਵਿਕ ਨਹੀਂ ਰਹੇ, ਉਹ ਅੱਜ ਵੀ ਆਪਣੇ ਸਟੈਂਡ ਤੇ ਟੱਲ ਖੜੇ ਆ। ਅਸੀਂ ਉਹਨਾਂ ਨੂੰ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ। ਅਸੀਂ ਨਾਅਰੇ ਲਾਉਂਦੇ ਆ ਮੁਜ਼ਾਹਰਿਆਂ ਧਰਨਿਆਂ ਦੇ ਵਿੱਚ, ਜਿੱਥੇ ਖਾਲਿਸਤਾਨ ਜਿੰਦਾਬਾਦ ਕਰਦੇ ਆ, ਉੱਤੇ ਅਸੀਂ ਇਹ ਵੀ ਕਹਿੰਦੇ ਆ ਕਿ ਸਿੰਘੋ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਸੋ ਮੈਂ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਚਾਹੁੰਦਾ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਮੈਂ 5 ਨਾਅਰੇ ਖਾਲਿਸਤਾਨ ਦੇ ਲਾਵਾਂਗਾ ਤਾਂ ਸਾਰੀਆਂ ਸੰਗਤਾਂ ਭੈਣਾਂ ਬੱਚਿਆਂ ਨੂੰ ਬੇਨਤੀ ਕਰੂੰਗਾ ਜਵਾਬ ਜ਼ਰੂਰ ਦਿਆ ਜੋ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।